फरीदा ऐसा हो रहो जैसा कख मसीद, ਉਹਨੂੰ ਪੈਰਾਂ ਹੇਠ ਲਤਾੜੀਏ ਉਹ ਕਦੇ ਨਾ ਛੋੜੇ ਪ੍ਰੀਤ। ਜਿਵੇਂ ਤੇਰਾ ਲਤਾੜਾ ਤੇ ਤੇਰੇ ਪੈਰਾਂ ਦਾ ਮਿੱਧਣਾ ਤੀਲੇ ਸਹਿੰਦੇ ਨੇ ਨਾ ਮਸਜਿਦ ਦੇ, ਤੂੰ ਆਪਣੀ ਤਬੀਅਤ ਦੇ ਵਿੱਚ ਵੀ ਅਜਿਹਾ ਸਬਰ ਔਰ ਸੁਭਾਅ ਪੈਦਾ ਕਰ। ਪੈਸਾ ਪੀਰ ਤੇ ਰੰਨ ਗੁਰੂ, ਜਿੱਧਰ ਆਖੋ ਉਧਰ ਤੁਰੂ। ਜਿਸ ਤਰ੍ਹਾਂ ਪੰਜਾਬੀ 'ਚ ਇਹ ਵੀ ਆਉਂਦੇ ਨੇ ਰੁਪਈਆ ਸਭ ਕਾ ਪਨਵਈਆ। ਇਸ ਤਰ੍ਹਾਂ ਹੀ ਜਿਹੜਾ ਇਹ ਮਤਲਬ ਇਹ ਪੈਸਾ ਜਿਹੜਾ ਨਾ ਇਹ ਸਭ ਤੋਂ ਵੱਡਾ ਪੀਰ ਹੈ। ਜਦੋਂ ਇਹ ਤੁਹਾਡੇ ਕੋਲ ਬਹੁਤ ਜ਼ਿਆਦਾ ਹੋਏਗਾ ਨਾ ਤੇ ਤੁਹਾਡੀ ਬੀਵੀ ਜਿਹੜੀ ਹੈ ਨਾ ਤੁਹਾਡੇ ਮਗਰ ਮਗਰ ਭੱਜੀ ਫਿਰੇਗੀ। ਵੱਡੇ ਲੋਕੀ ਛੋਟੇ ਹੋ ਗਏ, ਦੇਸ਼ ਪੰਜਾਬ ਦੇ ਟੋਟੇ ਹੋ ਗਏ। ਉਦਣ ਸਾਹਮਣੇ ਖੁੱਲ ਕੇ ਰੋਇਆ, ਇਨਸਾਨਾਂ ਦੀਆਂ ਚੀਕਾਂ ਸੁਣ ਕੇ ਅਸਮਾਨਾਂ ਸਨ ਨੀਰ ਵਗਾਏ। ਪਿੰਡ ਦੇ ਸਾਰੇ ਮੁੰਡੇ ਵੇਖੇ, ਮੋਢਿਆਂ ਨਾਲ ਕਲਾਸ਼ਨ ਕੋਫਾਂ ਪਾਈ ਫਿਰਦੇ, ਆਪਣੇ ਪਿੰਡੋਂ ਹੀ ਡਰਦੇ ਰਹਿੰਦੇ, ਆਪਣਿਆਂ ਕੋਲੋਂ ਹੀ ਡਰਦੇ ਰਹਿੰਦੇ। ਇਹ ਕੁਝ ਵਹਿੰਦਿਆਂ ਵਹਿੰਦਿਆਂ ਹੁਣ ਮੈਂ ਰੋਜ਼ ਦਿਹਾੜੀ ਸੁੱਕਦਾ ਜਾਨਾ, ਹੌਲੀ ਹੌਲੀ ਮੁੱਕਦਾ ਜਾਨਾ। ਜੰਗਲ ਦਾ ਵਾਸਾ ਬੁਰਾ ਹਾਂਜੀ ਤੇ ਮੂਰਖ ਦਾ ਹਾਸਾ ਬੁਰਾ। ਜੰਗਲ ਦਾ ਵਾਸ ਜਿਹੜਾ ਹੈ ਉਹ ਮਤਲਬ ਇਹ ਅਗਰ ਤੇ ਤੁਹਾਡੀ ਪਿੰਡ ਦੀ ਸ਼ਕਲ ਹੈ ਤੇ ਫਿਰ ਥੋੜਾ ਬਿਹਤਰ ਹੈ। ਅਗਰ ਕਲਾਕਾਰਾ ਤੁਸੀਂ ਜਾ ਕੇ ਉੱਥੇ ਘਰ ਬਣਾ ਲਿਆ ਤੇ ਉਹ ਤੁਹਾਡੇ ਵਾਸਤੇ ਬੜੀਆਂ ਮੁਸੀਬਤਾਂ ਦਾ ਕਾਰਨ ਬਣ ਜਾਂਦਾ ਹੈ। ਫਿਰ ਕਲਾਕਾਰ ਹੈ, ਤੁਹਾਨੂੰ ਕੋਈ ਜੰਗਲੀ ਜਾਨਵਰ ਆਣ ਪਿਆ, ਕੋਈ ਮਸਲਾ ਬਣ ਗਿਆ, ਤੁਸੀਂ ਆਵਾਜ਼ ਕਿਹਨੂੰ ਮਾਰੋਗੇ? ਜਦੋਂ ਵੀ ਬਵੋ ਕਿਸੇ ਸਿਆਣੇ ਬੰਦੇ ਕੋਲ, ਦਾਨਿਸ਼ਮੰਦ ਕੋਲ, ਉਹ ਕੋਈ ਦਾਨਿਸ਼ ਦੀ ਗੱਲ ਕਰੇਗਾ, ਤੁਹਾਡੇ ਕੁਝ ਪੱਲੇ ਪਏਗਾ। ਪੈਂਚਾਂ ਦਾ ਆਖਿਆ ਸਿਰ ਮੱਥੇ ਤੇ, ਪਰ ਪਰਨਾਲਾ ਉੱਥੇ ਹੀ ਰਹਿਣਾ। ਇਸ ਖਾਣੇ ਚ ਉਹਨਾਂ ਬੇਵਕੂਫ ਲੋਕਾਂ ਜਾਂ ਹੂੜ ਮੱਤ ਲੋਕਾਂ ਦੇ ਬਾਰੇ ਚ ਦੱਸਿਆ ਗਿਆ ਹੈ। ਉਹਨਾਂ ਦੀ ਨਿਖੇਧੀ ਕੀਤੀ ਗਈ ਹੈ, ਉਹਨਾਂ ਦੀ ਨਿੰਦਿਆ ਕੀਤੀ ਗਈ ਹੈ, ਜਿਹੜੇ ਕਿਸੇ ਪਰੇ ਪੰਚਾਇਤ ਦੇ ਅਸੂਲ ਨੂੰ ਨਹੀਂ ਮੰਨਦੇ ਔਰ ਉਹ ਹਰ ਸ਼ੈ ਨੂੰ ਆਪਣੇ ਜ਼ੋਰ ਨਾਲ ਤੋਲਦੇ ਨੇ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਮੇਲਾ TV ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਆਪਸ ਦੇ ਵਿੱਚ ਸ਼ੇਅਰ ਤੇ ਪੰਜਾਬੀ ਹਲਕਿਆਂ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ, ਸਵਾਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਬੜੇ ਹੀ ਪਿਆਰੇ ਵੇਖਣ ਵਾਲੇ ਇੰਡੀਆ ਦੇ ਸ਼ਹਿਰ ਲੁਧਿਆਣਾ ਤੋਂ ਭਾਈ ਅਵਤਾਰ ਸਿੰਘ ਜੀ ਤੇ ਬਲਬੀਰ ਸਿੰਘ ਜੀ, ਉਹਨਾਂ ਸਾਨੂੰ ਹਜ਼ੂਰ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ੱਕਰ ਰਹਿਮਤੁल्लाह ਤਾਲਾ ਅਲੈਹ ਦਾ ਇੱਕ ਬੜਾ ਹੀ ਪਿਆਰਾ ਸ਼ਲੋਕ ਭਿਜਵਾਇਆ ਹੈ ਤੇ ਨਾਲ ਹੁਕਮ ਦਿੱਤਾ ਹੈ ਵੀ ਇਹਦਾ ਤਰਜਮਾ, ਇਹਦੀ ਸ਼ਰ੍ਹਾ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਸਾਹਿਬੋ, ਬਾਬਾ ਜੀ ਦਾ ਸ਼ਲੋਕ ਇਸ ਤਰ੍ਹਾਂ ਹੈ। ਬਾਬਾ ਫਰੀਦ ਗੰਜੇ ਸ਼ੱਕਰ ਲਿਖਦੇ ਨੇ ਭਈ ਫਰੀਦਾ ਐਸਾ ਹੋ ਰੋ ਜੈਸਾ ਕੱਖ ਮਸੀਤ,
ਤੈਨੂੰ ਪੈਰਾਂ ਹੇਠ ਲਤਾੜੀਏ, ਤੂੰ ਕਦੀ ਨਾ ਛੋੜੇ ਪ੍ਰੀਤ। ਪਿਆਰਿਓ, ਬੜਾ ਹੀ ਮੱਤ ਭਰਿਆ ਇਹ ਬਾਬਾ ਜੀ ਦਾ ਸ਼ਲੋਕ ਹੈ। ਅੱਜ ਤੋਂ ਕੁਝ ਅਰਸਾ ਪਹਿਲੇ, ਹੁਣ ਤਾਂ ਬੜਾ ਜਦੀਦ, ਬੜਾ ਡਿਜੀਟਲ ਦੌਰ ਆ ਚੁੱਕਿਆ ਹੈ ਸਾਹਿਬੋ। ਹੁਣ ਤਾਂ ਸਾਡੀਆਂ ਮਸਾਜਿਦ ਜਿਹੜੀਆਂ ਨੇ ਮਾਸ਼ਾਅੱਲਾ, ਉਹਨਾਂ ਦੇ ਵਿੱਚ ਸਫਾ, ਉਦੋਂ ਬਾਅਦ ਦਰੀਆਂ ਤੋਂ ਬਾਅਦ ਹੁਣ ਕਾਲੀਨ, ਕਾਰਪੈਟਡ ਸਾਰੇ ਮਸਾਜਿਦ ਦੇ ਫਰਸ਼ ਹੁੰਦੇ ਨੇ। ਅੱਛੇ ਪੋਸ਼ ਇਲਾਕਿਆਂ ਦੇ ਵਿੱਚ ਜਿਹੜੇ ਅੱਲਾ ਪਾਕ ਦੇ ਘਰ ਬਣਾਏ ਜਾਂਦੇ ਨੇ, ਬੜੇ ਖੂਬਸੂਰਤ, ਬੜੇ ਚਾਅ ਨਾਲ ਸਾਰੇ ਮੁਸਲਮਾਨ ਜਿੱਥੇ ਜਾ ਕੇ ਆਪਣੇ ਸਾਈਂ ਦੀ ਇਬਾਦਤ ਕਰਦੇ ਨੇ, ਉੱਥੇ ਬੜੇ ਜ਼ਿਆਦਾ ਪੈਸੇ ਖਰਚ ਕਰਕੇ ਬੜੀ ਖੂਬਸੂਰਤ ਮਸਾਜਿਦ ਬਣਾਈਆਂ ਜਾਂਦੀਆਂ ਨੇ। ਏਅਰ ਕੰਡੀਸ਼ਨਡ ਮਸਾਜਿਦ ਨੇ, ਕਾਰਪੇਟ ਫਰਸ਼ਾਂ ਦੇ ਉੱਤੇ ਪਏ ਨੇ, ਗਰਮ ਠੰਡੇ ਪਾਣੀ ਦੀਆਂ ਵਜ਼ੂ ਕਰਨ ਦੇ ਵਾਸਤੇ ਸਹੂਲੀਅਤ ਮੁਯੱਸਰ ਨੇ। ਪਰ ਅੱਜ ਤੋਂ ਬਹੁਤਾ ਚਿਰ ਪਹਿਲੇ ਨਹੀਂ, 50, 60, 70 ਵਰ੍ਹੇ ਪਹਿਲੇ ਤੱਕ ਮਸਾਜਿਦ ਪਿੰਡਾਂ ਦੇ ਵਿੱਚ ਬਿਲਖਸੂਸ ਸਾਹਿਬੋ ਕੱਚੀਆਂ ਹੀ ਹੁੰਦੀਆਂ ਸਨ। ਲੋਕਾਂ ਦੇ ਆਪਣੇ ਮਕਾਨ, ਬੜੇ ਬੜੇ ਵੱਡੇ ਜ਼ਿਮੀਂਦਾਰਾਂ ਦੇ ਜਿਹੜੇ ਮਕਾਨ ਹੁੰਦੇ ਸਨ, ਹਵੇਲੀਆਂ ਹੁੰਦੀਆਂ ਸਨ, ਜ਼ਿਆਦਾ ਕੱਚੀਆਂ ਹੀ ਬਣਾਈਆਂ ਜਾਂਦੀਆਂ ਸਨ। ਮਿੱਟੀ ਦੇ ਨਾਲ ਕੰਧਾਂ ਉਸਾਰੀਆਂ ਜਾਂਦੀਆਂ ਸਨ ਅਤੇ ਲੋਕ ਖੁਸ਼ ਰਹਿੰਦੇ ਸਨ। ਬਈ ਸਰਦੀਆਂ ਦੇ ਵਿੱਚ ਨਿੱਘ ਹੁੰਦੀ ਹੈ ਕੱਚਿਆਂ ਮਕਾਨਾਂ ਦੇ ਵਿੱਚ, ਅਤੇ ਗਰਮੀਆਂ ਦੇ ਵਿੱਚ ਅੰਦਰੋਂ ਠੰਡੇ ਹੁੰਦੇ ਨੇ, ਕੁਦਰਤੀ ਏਅਰ ਕੰਡੀਸ਼ਨਡ ਹੋ ਜਾਂਦੇ ਨੇ। ਅਤੇ ਹੁਣ ਤਾਂ ਪਿਆਰਿਓ, ਪਿੰਡਾਂ ਦੇ ਵਿੱਚ ਵੀ ਮਾਸ਼ਾਅੱਲਾ ਉਸ ਅੱਲਾ ਪਾਕ ਦਾ ਅਹਿਸਾਨ ਹੈ, ਹਰ ਕਿਸਮ ਦੀਆਂ ਮਰਾਆਤ ਮੁਯੱਸਰ ਨੇ ਅੱਲਾ ਪਾਕ ਦੇ ਬੰਦਿਆਂ ਨੂੰ। ਮੈਂ ਆਪਣੇ ਬਚਪਨ ਦੀ ਜਾਂ ਉਦੋਂ ਵੀ ਪਹਿਲੇ ਦੀ ਗੱਲ ਕਰਨਾ, ਅਸਾਂ ਵੇਖਿਆ ਕਿ ਸਾਡੇ ਵੀ ਪਿੰਡ ਮਸਜਿਦ ਇੱਕ ਜਿਹੜੀ ਸਾਡੇ ਘਰ ਦੇ ਕਰੀਬ ਸੀ, ਉਹਦਾ ਚੂੰਕਿ ਫਰਸ਼ ਕੱਚਾ ਸੀ, ਬਾਅਦ ਵਿੱਚ ਫਿਰ ਲੋਕਾਂ ਚੰਦਾ ਕਰਕੇ ਹੌਲੀ ਹੌਲੀ ਉਹਦਾ ਫਰਸ਼ ਪਾ ਲੈਣਾ, ਫਿਰ ਹੌਲੀ ਹੌਲੀ ਫਿਰ ਉਹਦੇ 'ਤੇ ਪੱਥਰ ਵੀ ਲੱਗ ਗਿਆ ਅਲਹਮਦੁਲਿਲਾ। ਹੁਣ ਤਾਂ ਉਹ ਮਸਜਿਦ ਵੀ ਜਿਹੜੀ ਹੈ ਬੜੀ ਜ਼ਬਰਦਸਤ ਖੂਬਸੂਰਤ ਮਸਜਿਦ ਬਣ ਗਈ ਹੈ। ਲੇਕਿਨ ਜਦੋਂ ਸ਼ੁਰੂ ਵਿੱਚ ਇਸ ਮਸਜਿਦ ਦੀ ਤਾਮੀਰ ਹੋਈ ਸੀ, ਉਦੋਂ ਪਿਆਰਿਓ ਸਾਨੂੰ ਯਾਦ ਹੈ ਵੀ ਸਰਦੀਆਂ ਦੇ ਦਿਨਾਂ ਦੇ ਵਿੱਚ ਪਰਾਲੀ ਮਸਜਿਦ ਦੇ ਕੱਚੇ ਫਰਸ਼ ਦੇ ਉੱਤੇ ਲਿਆ ਕੇ ਵਿਛਾ ਲੈਣੀ, ਕਿਉਂਕਿ ਪਿੰਡਾਂ ਥਾਵਾਂ 'ਤੇ ਜ਼ਿਆਦਾ ਲੋਕ ਵਾਹੀਵਾਨ ਹੁੰਦੇ ਸਨ, ਖੇਤੀਬਾੜੀ ਨਾਲ ਤਲਕ, ਅਤੇ ਪਰਾਲੀ ਪਾ ਲੈਣੀ ਅਤੇ ਫਿਰ ਉੱਤੇ ਜਾ ਕੇ ਜਿਸ ਵੇਲੇ ਨਮਾਜ਼ ਪੜ੍ਹਨੀ, ਨਿੱਘ ਹੋ ਜਾਣਾ ਅਤੇ ਗੁਦਾਜ਼ ਵੀ ਹੋ ਜਾਣਾ, ਨਰਮ ਹੋ ਜਾਣਾ, ਨਰਮੈਸ਼ ਹੋ ਜਾਣੀ, ਥੱਲਿਓਂ ਫਰਸ਼ ਵੀ ਨਾ ਚੁੱਭਣਾ, ਉੱਤੇ ਪਰਾਲੀ ਸ਼ਰਾਲੀ ਪਾ ਕੇ। ਸ਼ੁਰੂ 'ਚ ਸਾਹਿਬ ਉਹ ਜਦੋਂ ਪਰਾਲੀ ਪਾਈ ਜਾਂਦੀ ਸੀ ਅਤੇ ਉਹਦੇ ਟਾਂਡੇ, ਉਹਦੇ ਤੀਲੇ ਸਖਤ ਹੁੰਦੇ ਸਨ, ਅਤੇ ਫਿਰ ਹੌਲੀ ਹੌਲੀ ਬੰਦਿਆਂ ਦੇ ਪੈਰ ਉੱਤੇ ਪੈ ਕੇ ਲਤਾੜ ਕੇ, ਜਿੰਨੇ ਨਮਾਜ਼ੀ ਨਮਾਜ਼ ਪੜ੍ਹਨ ਆਉਂਦੇ ਸਨ, ਹਰ ਉਹ ਪੈਰਾਂ ਹੇਠ ਉਹਨਾਂ ਕੱਖਾਂ ਨੂੰ, ਉਹਨਾਂ ਤੀਲਿਆਂ ਨੂੰ ਲਤਾੜਦੇ ਹੀ ਸਨ ਨਾ, ਉਹਨਾਂ ਦੇ ਉੱਤੇ ਜੋ ਟੁਰਦੇ ਸਨ, ਉਹਨਾਂ ਦੀ ਫਿਰ ਉਹ ਜਿਹੜੀ ਸਖਤੀ ਸੀ ਉਹ ਨਰਮੀ 'ਚ ਬਦਲਦੀ ਜਾਂਦੀ ਸੀ, ਨਰਮ ਹੁੰਦਿਆਂ ਜਾਣਾ। ਹਾਂਜੀ, ਬਾਬਾ ਜੀ ਵੇਖੋ ਕਿੰਨੀ ਪਿਆਰੀ ਗੱਲ ਕਰ ਰਹੇ ਨੇ ਕਿ ਫਰੀਦਾ ਐਸਾ ਹੋ ਰਹੋ ਜੈਸਾ ਕੱਖ ਮਸੀਤ। ਉਹ ਮਸਾਜਿਦ ਦੇ ਵਿੱਚ ਬਾਬਾ ਜੀ ਦਾ ਵੀ ਜ਼ਮਾਨਾ ਪਿਆਰਿਓ, ਚੂੰਕਿ 850 ਸਾਲ ਪੁਰਾਣਾ ਸੀ ਨਾ ਜੀ, ਉਹਨਾਂ ਦੇ ਦੌਰ ਦੇ ਵਿੱਚ ਵੀ ਮਸਾਜਿਦ ਵਿੱਚ ਜ਼ਾਹਿਰ ਉਦੋਂ ਤੇ ਕਾਰਪੈਟ ਇੰਡਸਟਰੀ ਨਹੀਂ ਸੀ ਲੱਗੀ, ਤੇ ਕਲੀਨ ਕਿੱਥੋਂ, ਉਦੋਂ ਇਹ ਹੀ ਹੁੰਦੀਆਂ ਸਨ ਕੁਦਰਤੀ ਅੱਲਾ ਪਾਕ ਦੀਆਂ ਅਤਾ ਕਰਦਾ ਚੀਜ਼ਾਂ। ਚਾਵਲ, ਪੈਡੀ, ਧਾਨ ਸ਼ਾਨ ਜਿਹੜਾ ਉਹਨੂੰ ਫੰਡ ਲੈਣਾ, ਚੌਲ ਬਣਾ ਲੈਣੇ, ਉਹਦੀ ਪਰਾਲੀ ਜਾਨਵਰਾਂ ਵੀ ਖਾਣੀ, ਅਤੇ ਘਰਾਂ 'ਚ ਵੀ ਅਤੇ ਮਸਜਿਦਾਂ ਦੇ ਵਿੱਚ ਵੀ ਥੱਲੇ ਪਾ ਲੈਣੀ ਕਿ ਚਲੋ ਨਿੱਘ ਵੀ ਰਹੇਗਾ, ਨਰਬਾਹਟ ਵੀ ਹੋ ਜਾਂਦੀ। ਅਤੇ ਮਸਾਜਿਦ ਦੇ ਵਿੱਚ ਪਰਾਲੀ ਪਾਈ ਜਾਂਦੀ ਸੀ। ਉਹ ਪਰਾਲੀ ਦੇ ਤੀਲੇ ਜਾਂ ਕੱਖ ਪੰਜਾਬੀ 'ਚ ਅਸੀਂ ਆਖਦੇ ਹਾਂ, ਉਹ ਤੁਹਾਨੂੰ ਮੈਂ ਦੱਸ ਰਿਹਾ ਸਾਂ ਕਿ ਸ਼ੁਰੂ 'ਚ ਜ਼ਰਾ ਸਖਤ ਹੁੰਦੇ ਹਨ, ਫਿਰ ਉੱਤੇ ਜਿਉਂ ਬੰਦਿਆਂ ਟੁਰਨਾ ਫਿਰਨਾ, ਲਤਾੜੇ ਜਾਣੇ ਅਤੇ ਉਹਨਾਂ ਨਰਮ ਹੋ ਜਾਣਾ। ਵੇਖੋ ਨਾ, ਹੁਣ ਬੰਦਿਆਂ ਦਾ ਵਰਤਾਰਾ ਹੈ ਸੀ ਕਿ ਬੰਦੇ ਉਹਨਾਂ ਨੂੰ ਪੈਰਾਂ ਥੱਲੇ ਮਿੱਧਦੇ ਸਨ, ਲਤਾੜਦੇ ਸਨ। ਉਹਨਾਂ ਦਾ ਅੱਗੋਂ ਸਲੂਕ ਕੀ ਹੁੰਦਾ ਸੀ ਕਿ ਉਹ ਹੋਰ ਗੁਦਾਜ਼ ਅਤੇ ਨਰਮ ਹੁੰਦੇ ਜਾਂਦੇ ਸਨ। ਜਿੰਨਾ ਉਹਨਾਂ ਨੂੰ ਲਤਾੜੀ ਦਾ ਸੀ, ਉਹ ਬੰਦਿਆਂ ਨੂੰ ਹੋਰ ਅੱਗੋਂ ਨਰਮੀ ਪਰਤਾਵੇ 'ਚ ਦਿੰਦੇ ਸਨ। ਬੰਦੇ ਉੱਤੇ ਟੁਰਨੇ ਥੋੜ੍ਹਾ ਪਹਿਲੇ ਸ਼ੁਰੂ ਦੇ ਵਿੱਚ
ਉਹਨਾਂ ਵੱਲੋਂ ਸਮਝ ਲਓ ਮੁਜ਼ਾਹਮਤ ਹੁੰਦੀ ਸੀ ਵੀ ਉਹਨਾਂ 'ਚ ਤੜ ਹੁੰਦੀ ਸੀ, ਜ਼ਰਾ ਆਕੜੇ ਹੁੰਦੇ ਸਨ। ਜਿਨ੍ਹਾਂ ਬੰਦਿਆਂ ਉੱਤੇ ਲਤਾੜਨਾ, ਉਹਨਾਂ ਨੂੰ ਮਿੱਧਣਾ, ਉਹਨਾਂ ਪਿਆਰਿਓ, ਉਹਨਾਂ ਸਗੋਂ ਅੱਗੋਂ ਨਰਮ ਹੁੰਦਿਆਂ ਜਾਣਾ। ਜਵਾਬ ਦੇ ਵਿੱਚ, ਪਰਤਾਵੇ ਦੇ ਵਿੱਚ ਉਹਨਾਂ ਅੱਗੋਂ ਗੁੱਸਾ ਨਹੀਂ ਕਰਨਾ, ਜਾਂ ਅੱਗੋਂ ਅਕੜਾਹਟ, ਜਾਂ ਅੱਗੋਂ ਕੋਈ ਮੁਜ਼ਾਹਮਤ ਨਹੀਂ ਕਰਨੀ। ਅੱਗੋਂ ਉਹਨਾਂ ਦਾ ਸਲੂਕ ਤੀਲਿਆਂ ਦਾ ਇਹ ਹੁੰਦਾ ਸੀ, ਬੇਜਾਨ ਤੀਲਿਆਂ ਦਾ, ਕਿ ਉਹ ਅੱਗੋਂ ਨਰਮ ਹੁੰਦੇ ਜਾਂਦੇ ਸਨ। ਸਾਡੀ ਧਰਤੀ ਦੇ ਵਿੱਚੋਂ ਹੀ ਤਮਸੀਲਾਂ ਚੁੱਕ ਕੇ ਸਾਡਿਆਂ ਦਰਵੇਸ਼ਾਂ ਨੇ ਸਾਨੂੰ ਗੱਲਾਂ ਸਮਝਾਈਆਂ ਨੇ। ਬਾਬਾ ਜੀ ਫਰੀਦ ਪੈ ਆਖਦੇ ਨੇ ਵੀ ਅਜਿਹਾ ਹੋ ਜਾ, ਅਜਿਹਾ ਸੁਭਾਅ ਆਪਣੇ ਅੰਦਰ ਪੈਦਾ ਕਰ ਜਿਵੇਂ ਮਸਜਿਦ ਦੇ ਕੱਖ, ਉਹ ਪਰਾਲੀ ਦੇ ਟਾਂਡੇ, ਡੰਡੇ, ਤੀਲੇ ਜਿਹੜੇ ਮਸੀਤੇ ਪਾਈ ਦੇ ਨੇ, ਉਹ ਨਮਾਜ਼ੀਆਂ ਨਾਲ ਜਿਹੜਾ ਸਲੂਕ ਕਰਦੇ ਨੇ ਨਾ, ਉਸ ਤਰ੍ਹਾਂ ਦਾ ਸਲੂਕ ਆਪਣੇ ਅੰਦਰ, ਉਸ ਤਰ੍ਹਾਂ ਦਾ ਰਵੱਈਆ ਪੈਦਾ ਕਰ। ਫਰੀਦਾ ਐਸਾ ਹੋ ਰਹੋ ਜੈਸਾ ਕੱਖ ਮਸੀਤ, ਉਹਨੂੰ ਪੈਰਾਂ ਹੇਠ ਲਤਾੜੀਏ, ਉਹ ਕਦੇ ਨਾ ਛੋੜੇ ਪ੍ਰੀਤ। ਤੁਸੀਂ ਦੇਖੋ, ਅੱਲਾਹ ਪਾਕ ਦੇ ਬੰਦੇ ਨਮਾਜ਼ੀ ਉੱਥੇ ਮਸੀਤੇ ਆਉਂਦੇ ਨੇ ਤੇ ਮਸਜਿਦ ਦੇ ਵਿੱਚ ਆ ਕੇ ਉਹਨਾਂ ਕੱਖਾਂ ਨੂੰ, ਉਹਨਾਂ ਤੀਲਿਆਂ ਨੂੰ, ਉਸ ਪਰਾਲੀ ਦੇ ਟਾਣਿਆਂ ਨੂੰ ਅਰਜ਼ ਕੀਤੀ ਹੈ ਵੀ ਪੈਰਾਂ ਹੇਠ ਮਿੱਧਦੇ ਨੇ, ਲਤਾੜਦੇ ਨੇ, ਤੇ ਉਹ ਅੱਗੋਂ ਪਿਆਰ ਕਰਦੇ ਨੇ, ਅੱਗੋਂ ਨਰਮੀ ਦਾ ਪਰਤਾਵਾ ਦਿੰਦੇ ਨੇ, ਗੁਦਾਜ਼ ਹੋ ਜਾਂਦੇ ਨੇ। ਸਾਨੂੰ ਸਕੂਨ ਆਉਂਦਾ ਫਿਰ ਉਹਨਾਂ ਦੇ ਉੱਤੇ ਬਹਿ ਕੇ, ਨਿੱਘ ਵੀ ਮਿਲਦੀ ਹੈ, ਗਰਮੈਸ਼ ਵੀ ਮਿਲਦੀ ਹੈ, ਤੇ ਗੁਦਾਜ਼ ਤੇ ਨਰਮੀ ਵੀ, ਥੱਲਿਓਂ ਫਰਸ਼ ਵੀ ਨਹੀਂ ਸਾਨੂੰ ਚੁੱਭਣ ਦਿੰਦੇ। ਦੂਜੇ ਲਫ਼ਜ਼ਾਂ 'ਚ ਪਿਆਰਿਓ, ਉਹ ਸਾਡੇ ਨਾਲ ਵੀ ਪ੍ਰੀਤ ਕਰਦੇ ਨੇ, ਉਹ ਪ੍ਰੀਤ ਨਹੀਂ ਛੱਡਦੇ, ਤੇ ਅੱਲਾਹ ਪਾਕ ਦੇ ਘਰ ਨਾਲ ਵੀ ਪ੍ਰੀਤ ਕਰਦੇ ਨੇ, ਉਹ ਕੱਖ ਵੀ। ਸਾਨੂੰ ਬਾਬਾ ਜੀ ਉਹਨਾਂ ਕੱਖਾਂ ਦੀ ਮਿਸਾਲ ਦੇ ਕੇ ਇਹ ਪਾ ਸਮਝਾਉਂਦੇ ਨੇ ਵੀ ਜਿਵੇਂ ਤੇਰਾ ਲਤਾੜਾ ਤੇ ਤੇਰੇ ਪੈਰਾਂ ਦਾ ਮਿੱਧਣਾ ਤੀਲੇ ਸਹਿੰਦੇ ਨੇ ਨਾ ਮਸਜਿਦ ਦੇ, ਤੂੰ ਆਪਣੀ ਤਬੀਅਤ ਦੇ ਵਿੱਚ ਵੀ ਅਜਿਹਾ ਸਬਰ ਔਰ ਸੁਭਾਅ ਪੈਦਾ ਕਰ। ਤੇਰਾ ਸਲੂਕ ਮਿੱਧਣ ਵਾਲਾ ਹੁੰਦਾ ਹੈ, ਲਤਾੜਨ ਵਾਲਾ ਹੁੰਦਾ ਹੈ, ਉਹਨਾਂ ਦਾ ਪਰਤਾਵਾ ਅੱਗੋਂ ਤੈਨੂੰ ਨਰਮਾਈ ਤੇ ਗਰਮੈਸ਼ ਦੇਣ ਦਾ ਹੁੰਦਾ। ਅੱਲਾਹ ਪਾਕ ਦੇ ਬੰਦਿਆਂ ਨਾਲ ਵੀ, ਲੁਕਾਈ ਨਾਲ ਵੀ ਇਸੇ ਤਰ੍ਹਾਂ ਦਾ ਹੀ ਹੋ ਜਾ। ਅੱਲਾਹ ਪਾਕ ਦੇ ਘਰੋਂ, ਮਸੀਤੋਂ, ਇਹਨਾਂ ਕੱਖਾਂ ਕੋਲੋਂ ਇਹ ਸਬਕ ਸਿੱਖ ਕੇ ਬਾਹਰ ਨਿਕਲਿਆ ਕਰ। ਤੇ ਜਦੋਂ ਬਾਹਰ ਆ ਜਾਣਾ ਤੇ ਤੇਰੇ ਨਾਲ ਵੀ ਕੋਈ ਗਰਮੀ ਸਰਦੀ ਕਰੇ, ਕੋਈ ਔਖਾ ਬੋਲ ਪਵੇ, ਕੋਈ ਤਲਖ ਨਵਾਈ ਕਰੇ, ਕੋਈ ਕੌੜਾ ਕਰੜਾ ਤੇਰੇ ਨਾਲ ਸੁਭਾਅ ਕਰੇ, ਤੇ ਤੂੰ ਤੇ ਹੁਣੇ ਮਸੀਤੋਂ ਆਇਆ ਤੇ ਕੱਖਾਂ ਕੋਲੋਂ ਸਬਕ ਸਿੱਖ ਕੇ ਆਇਆ, ਤੂੰ ਅੱਗੋਂ ਨਰਮਾਇਸ਼ ਨਾਲ ਗੱਲ ਕਰ। ਤੇਰਾ ਲਹਿਜਾ ਅੱਗੋਂ ਬੜਾ ਗੁਦਾਜ਼ ਹੋਣਾ ਚਾਹੀਦਾ, ਬੜਾ ਪਿਆਰਾ ਹੋਣਾ ਚਾਹੀਦਾ। ਸਾਹਿਬੋ, ਮੁੱਕਦੀ ਏ ਭਈ ਇਸ ਆਪਣੇ ਸ਼ਲੋਕ ਦੇ ਵਿੱਚ ਅੱਲਾਹ ਪਾਕ ਦੇ ਬੰਦਿਆਂ ਨੂੰ ਆਜਜ਼ੀ ਦਾ, ਖੁਸ਼ ਉਸਲੂਬੀ ਦਾ ਦਰਸ ਪੈ ਦਿੰਦੇ ਨੇ। ਬਾਬਾ ਜੀ ਦਾ ਇੱਕ ਹੋਰ ਵੀ ਸ਼ੇਰ ਬੜਾ ਹੀ ਪਿਆਰਾ, ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਫਰਮਾਉਂਦੇ ਨੇ, ਫਰੀਦਾ ਜੋ ਤੈਂ ਮਾਰਨ ਮੁਕੀਆਂ ਤਿਣਾ ਨਾ ਮਾਰੀ ਘੁੰਮ, ਆਪਣੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਤੇਰੇ ਨਾਲ ਕੋਈ ਬਦਸਲੂਕੀ ਕਰਦਾ ਹੈ ਤੇ ਤੇਰੀ ਖਸਲਤ ਦੇ ਵਿੱਚ ਜੋ ਹੈ ਨਾ, ਤੇਰੀ, ਤੂੰ ਤੇ ਅੰਦਰ ਦਾ ਚੰਗਾ ਹੈ, ਤੇਰੀ ਤੇ ਫਿਤਰਤ ਪਾ ਕੇ ਤੂੰ ਆਪਣੀ ਨੇਚਰ ਦਾ ਇਜ਼ਹਾਰ ਕਰ। ਤੇਰਾ ਅੰਦਰ ਜਿਹੋ ਜਿਹਾ ਹੈ ਨਾ, ਉਹਦੀ ਰਿਫਲੈਕਸ਼ਨ ਬਾਹਰ ਆਉਣੀ ਚਾਹੀਦੀ ਹੈ। ਇੱਕ ਬੰਦੇ ਨੇ ਤੇਰੇ ਨਾਲ ਬਦਸਲੂਕੀ ਕੀਤੀ ਹੈ ਪਰਤਾਵੇ ਦੇ ਵਿੱਚ, ਤੂੰ ਕਿਉਂ ਉਹਦੇ ਨਾਲ ਬਦਸਲੂਕੀ ਕੀਤੀ ਹੈ? ਤੂੰ ਤੇ ਚੰਗੇ ਮਾਂ ਪਿਓ ਦਾ ਪੁੱਤਰ ਸਾਂ, ਤੇਰਾ ਤੇ ਖੂਨ ਵੀ ਚੰਗਾ ਸੀ, ਤੂੰ ਬਲੂ ਬਲੱਡ ਸੈਂ, ਤੇਰੇ ਉਸਤਾਦ ਚੰਗੇ ਸਨ, ਤੂੰ ਸਾਰੀ ਜ਼ਿੰਦਗੀ ਚੰਗਿਆਂ ਦੀ, ਭਲਿਆਂ ਦੀ, ਭਗਤਾਂ ਦੀ, ਸਾਧੂਆਂ ਦੀ, ਸੰਤਾਂ ਦੀ ਸੰਗਤ ਵਿੱਚ ਰਿਹਾ। ਤੇਰਾ ਤੇ ਉਹਦੇ ਨਾਲੋਂ ਵੱਖ ਵਰਤਾਰਾ ਹੋਣਾ ਚਾਹੀਦਾ ਸੀ। ਤੂੰ ਅੱਗੋਂ ਤੂੰ ਵੀ ਉਹਦੇ ਨਾਲ ਬਦਸਲੂਕੀ ਕਰਨ ਲੱਗ ਪਿਆ। ਸੋ ਅਰਜ਼ ਮੈਂ ਕਰ ਰਿਹਾ ਸਾਂ ਕਿ ਸਾਡੇ ਸੂਫੀਆ ਜਿਹੜੇ ਨੇ ਨਾ ਜੀ, ਮੈਂ ਕੱਲ੍ਹ ਵੀ ਆਪਣੇ ਇੱਕ ਵਲੌਗ ਵਿੱਚ ਤੁਹਾਡੇ ਹਜ਼ੂਰ ਅਰਜ਼ ਕੀਤਾ ਸੀ ਕਿ ਉਹਨਾਂ ਦਾ ਸਭ ਤੋਂ ਪਹਿਲਾ ਕੰਮ
ਇਹ ਹੀ ਹੈ ਕਿ ਆਲਾ ਤਰੀਨ ਇਖਲਾਕ ਦੇ ਨਾਲ ਅੱਲਾਹ ਪਾਕ ਦਿਆਂ ਬੰਦਿਆਂ ਨੂੰ ਆਰਾਸਤਾ ਕਰਨਾ। ਪਿਆਰੇ ਨਬੀ ਪਾਕ ਸੱਚੇ ਸਾਹਿਬ ਸਾਡੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ व आलिहि व असहाबिहि व अज़वाजिहि व बारिक वसल्लम, साड़ी सच्ची सरकार भी तो यही फरमाया सी कि मैं आला तरीन इखलाक दी तकमील दे वास्ते दुनिया दे विच आया वां। मैनू अल्लाह पाक ने यही सिखा के भेजिया है। वेखो ना प्यारिओ, नबूवत दा जदों आप दी बेसत तो बाद मेरी सरकार ने अल्लाह पाक दा पैगाम अल्लाह दे बंदियां ताईं पहुँचाया तो तुहानूं पता है कि किस किस किस्म की अगों मुजाहमत हुई है, किस किस किस्म की संगबारी हुई है। मीलों च मेरी सरकार टुरे ने, लोकां पत्थर रोड़े मारे ने और खून इन्ना वगया कि जुत्ती मुबारक दे विच जम गया है। लेकिन परतावे दे विच किसे नूं परता के वटा की मारना है, जिवें असीं इत्थे अपनी दुनियादारी आखने भी ईंट का जवाब पत्थर से दो। आप सरकार ने किसे नूं वट्टे दा जवाब वट्टे च ते की देना है। प्यारिओ, सारी जिंदगी किसे नूं बददुआ भी नहीं दिती, किसे दा बुरा ही नहीं चाया। अल्लाह पाक दे हजूर दुआ जरूर कीती है, अल्लाह पाक इन्हां नूं समझता कर। इन्हां बंदियां नूं पता नहीं मैं तेरा बंदा वां ते तेरी गल ही इन्हां नूं सुनाना, ये भी तेरे बंदे ने, समझदे नहीं पे, नादान ने। अल्लाह पाक इन्हां नूं सीधी राह ते पा। यानी भलियां दा, पैगंबरां दा, औलिया दा, सूफिया दा, फुकारा दा प्यारिओ वर्तारा यही है, हुस्न इखलाक दा मुजाहरा करना। किसे वेले किसे वल्लों कोई तंगी तुरशी भी सह जानी, किसी वालों बाज़ औकात इस दुनिया दे विच सानू नागवार किस्म का सलूक भी साढ़े सामने आउंदा है। कोई अजिहा बंदा, कोई दोस्त, दुश्मन, कोई रिश्तेदार भी 100 ऐसे हुंदे ने, उन्हां दी गल सानू ना पसंद आउंदी है, नागवार गुजरदी है। उन्हें दा मतलब ये तो नहीं ना भी इन्हें अज मेरे नाल बुरा सलूक कीता ते हुण मैं मता पकाउण लग पवांगा भी मैं इहनूं इहदा जवाब इदों करड़ा किवें देना। नहीं, बाबा जी फरीद पे आखदे ने तूं उहनूं अग्गों अपनी फितरत, अपनी खसलत, अपने खून दे मुताबक उहनूं उहदा अच्छा परतावा दे, ताकि अच्छा परतावा भी प्यारिओ बड़ा जबरदस्त मौसर साबित हुंदा है। वेखो ना नबी पाक सच्चे साहिब दा आला इखलाक वेख के आप दे बदख्वाह, आप नाल बुरा वर्तारा करने वाले बिल आखिर कदमी आन लगे, तो फिर जित किहदी होई? आला इखलाक दी। इहो ही सानू दरस बाबा जी फरीद इस अपने अशलोक दे विच पै देंदे ने। आओ साहिबो चलिए तुहाडे अखान लैके एहसान बाजवा होरां दे पिंड गखड़वाली, ते बाकी अपने विचार उत्थे चल के ही तुहाडे नाल सांझे करांगे। आओ साडे नाल। अस्सलामुअलैकुम जनाब बाजवा साहब जी। बिस्मिल्लाह जनाब, खैरिया जी, की हाल है डॉक्टर साहब जी? अल्लाह पाक दा एहसान जनाब, तुहाडीआं दुआवां। अच्छा मेरी सरकार, अज जनाब साडा जिहड़ा सब तो पहला खान जी जी सानू भेजिआ है, वो स्पेन तो साडे बड़े एक प्यारे दोस्त ने, उन्हां दा जनाब नां है एजाज अहमद। उन्हां जनाब ये अखान भेजिआ भी पैसा पीर ते रन गुरु, जिधर आखो उधर तुरू। गल ये है कि वेखो ना, इहदे च खान च दस्सिया गया कि पैसा जिहड़ा ना जी जी हाँ जी, जिस तरह पंजाबी च भी आने ने रुपया सबका पनवैया, इस तरह ही जिहड़ा ये मतलब ये पैसा जिहड़ा ना ये सब तो वड्डा पीर है। जदों ये तुहाडे कोल बहुत ज्यादा होएगा ना जी जी, ते तुहाडी बीवी जिहड़ी है ना तुहाडे मगर मगर भज्जी फिरेगी। उन्होंने पैसे खुले देई जाओगे शॉपिंग करन लई, हाँ जी, वो जाके ते बाहर हुंजा फेरदी लगी जाएगी ते बुढ़ियां बगानियां दे लीड़े वेख वेख के ते आखी जाएगी मैं भी इंज दा लेना है, हाँ जी। तो इंज करके ते मतलब जिधर आखोगे उधर ही टुरदी रहेगी, हाँ जी।
ਤੇ ਮਤਲਬ ਇਹ ਵੇ ਕਿ ਪੈਸਾ ਜਿਹੜਾ ਨਾ ਇਹ ਪੀਰ ਹੈ, ਇਹ ਜਾਨੀ ਤੁਹਾਨੂੰ ਮਤਲਬ ਇਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰਦਾ ਹੈ। ਵਾਹ 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 ਜੀ। ਤੁਹਾਡੇ ਕੋਲ ਅਗਰ ਪੈਸਾ ਆ ਗਿਆ ਤੇ ਤੁਹਾਡੀ ਹਰ ਮੁਰਾਦ ਪੂਰੀ ਹੋ ਜਾਏਗੀ। ਔਰ ਖਾਸ ਕਰ ਬੀਬੀਆਂ ਜਿਹੜੀਆਂ ਨੇ ਤੁਹਾਡੀਆਂ, ਉਹ ਵੀ ਫਿਰ ਤੁਹਾਡੇ ਬਹੁਤ ਆਖੇ ਲੱਗਣਗੀਆਂ ਜੀ ਜੀ। ਹਾਂਜੀ, ਜਦੋਂ ਤੁਹਾਡੇ ਕੋਲ ਪੈਸਾ, ਜਦੋਂ ਉਹ ਵੇਖੋ ਜੀ ਤੁਸੀਂ 100 ਮੰਗਣਗੀਆਂ ਤਾਂ 500 ਦਾ ਨੋਟ ਕੱਢ ਕੇ ਦੇ ਦੇਣਾ, ਤੇ ਉਹਨਾਂ ਤੇ ਫਿਰ ਕਰਨਾ ਹੀ ਹੈ ਮਤਲਬ ਪਈ ਜੀ ਕਿਆ ਬਾਤ ਹੈ, ਇਹ ਮਤਲਬ ਬੋਝਾ ਜਿਹੜਾ ਇਹਦੇ ਚੋਂ ਮੈਂ ਨੋਟ ਕੱਢੀ ਜਾਵਾਂ ਹਾਂਜੀ। ਤਾਂ ਫਿਰ ਜਿੱਧਰ ਆਖੋਗੇ ਉਹ ਬਈ ਟੁਰੇਗੀ ਸਾਰੀ ਤੌਰ ਤੇ। ਵਾਹ ਵਾਹ ਹਾਂਜੀ ਹਾਂਜੀ। ਲਓ ਜੀ ਪਿਆਰਿਓ, ਇਜਾਜ਼ ਅਹਿਮਦ ਸਾਹਿਬ ਨੇ ਸਪੇਨ ਤੋਂ ਸਾਨੂੰ ਇਹ ਖਾਨ ਭੇਜਿਆ ਵੀ ਪੈਸਾ ਪੀਰ ਤੇ ਰੰਨ ਗੁਰੂ, ਜਿੱਧਰ ਆਖੋ ਉਧਰ ਤੁਰੂ। ਬਾਜਵਾ ਸਾਹਿਬ ਨੇ ਬੜੀ ਪਿਆਰੀ ਗੱਲ ਕੀਤੀ ਕਿ ਵੇਖੋ ਨਾ ਜੀ, 100% ਤੇ ਨਹੀਂ, ਲੇਕਿਨ ਸਾਡੇ ਬਹੁਤ ਸਾਰੇ ਮਸਾਇਲ ਦਾ ਹੱਲ ਰਕਮ, ਦੌਲਤ, ਪੈਸਾ, ਧਨ ਇਹਦੇ ਵਿੱਚ ਹੋ ਜਾਂਦਾ ਹੈ। ਬਹੁਤ ਸਾਰੇ ਸਾਡੇ ਮਸਲੇ, ਬਹੁਤ ਸਾਰੀਆਂ ਸਦਰਾਂ ਪੂਰੀਆਂ ਹੋ ਜਾਂਦੀਆਂ ਨੇ, ਬਹੁਤ ਸਾਰੇ ਖਾਬ ਸੁਪਨੇ ਸਾਡੇ ਸੱਚੇ ਹੋ ਜਾਂਦੇ ਨੇ, ਪੱਲੇ ਧਨ ਹੋਵੇ ਸਹੀ। ਲੇਕਿਨ ਚੂੰਕਿ ਹਰ ਇੱਕ ਮੁਸੀਬਤ ਦਾ ਆਖਰੀ ਮੁਸ਼ਕਲ ਕੁਸ਼ਾ, ਹਰ ਮੁਸ਼ਕਲ ਦਾ ਅੱਲਾਹ ਪਾਕ ਸੱਚਾ ਆਪੂ ਹੈ, ਇਸ ਵਾਸਤੇ ਬਸਾ ਔਕਾਤ ਬਾਜ਼ ਜਗ੍ਹਾ ਦੇ ਉੱਤੇ ਬੈਰੀਅਰ ਵੀ ਆ ਜਾਂਦੇ ਨੇ। ਵੇਖੋ ਨਾ, ਇੱਕ ਬੰਦੇ ਨੂੰ ਕੈਂਸਰ ਹੈ, ਆਖਰੀ ਸਟੇਜ ਹੈ, ਉਹਦੇ ਕੋਲ ਜਿੰਨੀ ਮਰਜ਼ੀ ਦੌਲਤ ਹੋਵੇ ਉਹ ਤੇ ਉਹਦਾ ਹੱਲ ਨਹੀਂ ਨਾ ਹੋ ਸਕਦਾ। ਕੁਛ ਕੰਮ ਸੱਚੇ ਸਾਹਿਬ ਨੇ ਫੇਰ ਵੀ ਆਪਣੇ ਹੱਥ 'ਚ ਰੱਖੇ ਨੇ। ਅੱਲਾਹ ਕੁੱਲੇ ਸ਼ੈਇਨ ਕਦੀਰ ਜੋ ਹੋਇਆ ਪਿਆਰਿਓ, ਹਰ ਚੀਜ਼ ਦੇ ਉੱਤੇ ਕੁਦਰਤ ਤਕਦੀਰ ਜਿਹੜੀ ਹੈ ਉਹਦਾ ਹੱਲ ਤੇ ਅੱਲਾਹ ਕੋਲ ਹੀ ਹੈ। ਲੇਕਿਨ ਸਾਡੇ ਅਰਜ਼ ਕੀਤੀ ਹੈ ਕਿ ਬਹੁਤ ਸਾਰੇ ਮਸਾਇਲ ਦਾ ਹੱਲ ਪੈਸਾ ਹੀ ਹੈ। ਇਹ ਸਾਡੇ ਵਸੇਬ ਵਿੱਚ ਅਸੀਂ ਇਹ ਵੇਖਦੇ ਹਾਂ। ਤੇ ਬਾਜਵਾ ਸਾਹਿਬ ਦੱਸਿਆ ਭਈ ਰੰਨ ਜਿਹੜੀ ਹੈ ਉਹ ਤੇ ਪੈਸਾ, ਇਹ ਦੋਵੇਂ ਗੁਰੂ ਵੀ ਨੇ। ਰੰਨਾਂ ਦੀ ਵੀ ਲੋਕ ਬਹੁਤ ਮੰਨਦੇ ਨੇ, ਬਾਜ਼ ਜਗ੍ਹਾ ਤੇ ਔਰਤਾਂ ਦੀ ਵੀ ਲੱਗਦੀ ਹੈ, ਚੱਲਦੀ ਹੈ। ਲੇਕਿਨ ਇਹ ਵੇ ਕਿ ਔਰਤ ਵੀ ਰਾਮ ਉਦੋਂ ਹੀ ਹੁੰਦੀ ਹੈ ਜੇ ਬੰਦੇ ਦੇ ਕੋਲ ਪੈਸੇ ਹੋਣ। ਗਰੀਬ ਆਦਮੀ ਦੇ ਘਰ ਹਰ ਵੇਲੇ ਲੜਾਈ ਪਈ ਰਹਿੰਦੀ ਹੈ, ਤੇ ਜੇ ਅੱਲਾਹ ਪਾਕ ਨੇ ਪੈਸੇ ਦਿੱਤੇ ਹੋਣ, ਧਨ ਕੋਲ ਹੋਵੇ ਖੁੱਲਾ, ਤੇ ਫਿਰ ਜਿੱਧਰ ਆਖੋ ਦੁਨੀਆ ਉਧਰ ਹੀ ਟੁਰੀ ਆਉਂਦੀ ਹੈ, ਧਨਵਾਨ ਦੇ ਮਗਰ ਮਗਰ ਪਈ ਚੱਲਦੀ ਹੈ। ਲੋ ਜਨਾਬ, ਬਾਜਵਾ ਸਾਹਿਬ ਸਾਡੇ ਇੱਕ ਬੜੇ ਪੱਕੇ ਦਰਸ਼ਕ ਨੇ ਤੇ ਬੜੇ ਪਿਆਰੇ ਸਾਡੇ ਸੱਜਣ ਵੀ ਨੇ। ਉਹਨਾਂ ਦਾ ਨਾਂ ਹੈ ਜੀ ਸਰਦਾਰ ਰਣਜੀਤ ਸਿੰਘ, ਟੋਰਾਂਟੋ ਵਸਦੇ ਨੇ। ਅੱਛਾ। ਉਹਨਾਂ ਇੱਕ ਖਸੂਸੀ ਫਰਮਾਇਸ਼ ਕੀਤੀ ਹੈ ਬਾਜਵਾ ਸਾਹਿਬ। ਉਹਨਾਂ ਆਖਿਆ ਕਿ ਬਾਜਵਾ ਸਾਹਿਬ ਦੀ ਇੱਕ ਨਜ਼ਮ ਹੈ ਜਿਹੜੀ 47 ਦੀ ਵੰਡ ਦੇ ਉੱਤੇ ਇਹ ਦੇਸ਼ ਪੰਜਾਬ ਦੀ ਵੰਡ ਬਾਰੇ ਤੁਸਾਂ ਲਿਖੀ ਸੀ। ਉਹ ਨਜ਼ਮ ਉਹਨਾਂ ਦੀ ਫਰਮਾਇਸ਼ ਹੈ ਵੀ ਬਾਜਵਾ ਸਾਹਿਬ ਨੂੰ ਆਖੋ ਵੀ ਸਾਨੂੰ ਸੁਣਾਓ। ਤੇ ਸੁਣਾਓ ਜਨਾਬ, ਅੱਜ ਸਾਡੇ ਦਰਸ਼ਕਾਂ ਨੂੰ ਉਹ ਨਜ਼ਮ ਤੇ ਸੁਣਾਓ ਆਪਣੀ। ਹਾਂਜੀ, ਉਹ ਕਾਫੀ ਸਾਲ ਪਹਿਲਾਂ ਮੈਂ ਲਿਖੀ ਸੀ ਜੀ ਕਿ ਮੇਰੇ ਪਿੰਡ ਦੇ ਦਾਰੇ ਦੇ ਵਿੱਚ ਜੀ ਮੇਰੇ ਪੜਦਾਦੇ ਦਾ ਹਾਣੀ, ਲੰਮੀਆਂ ਲੰਮੀਆਂ ਦਾੜਾਂ ਵਾਲਾ, ਵੱਡੇ ਵੱਡੇ ਟਾਣਾ ਵਾਲਾ, ਬੋੜ ਪਿਆ ਅੱਜ ਕੂਕਾਂ ਮਾਰੇ। ਵਾਹ। ਲੰਘਦਿਆਂ ਤਾਈਂ ਕਰੇ ਇਸ਼ਾਰੇ, ਰੋ ਰੋ ਆਖੇ ਇੱਕ ਵੇਲਾ ਸੀ, ਮੇਰੀ ਛਾਂ ਜਦ ਸੰਘਣੀ ਹੈ ਸੀ ਜੀ। ਪੋਚੇ ਫਿਰਦੇ ਮੇਰੇ ਹੇਠਾਂ, ਝੰਡਾ ਰੋਜ਼ ਸੀ ਝਾੜੂ ਦਿੰਦਾ, ਤੇ ਬਾਬਾ ਲਾਲ ਸੀ ਪਰੇ ਸਜਾਂਦਾ, ਵਾਹ। ਤੇ ਧੁੱਪਾਂ ਸਹਿ ਕੇ ਮੈਂ ਵੱਧਦਾ ਜਾਂਦਾ। ਵਾਹ ਵਾਹ ਵਾਹ। ਬਾਬਾ ਲਾਲ ਸੀ ਸਭ ਤੋਂ ਬੁੱਢਾ ਜੀ, ਕੁੱਲੇ ਉੱਤੇ ਪੱਗ ਸੀ ਬੰਨਦਾ ਜੀ, ਸੱਚੀ ਗੱਲ ਸੀ ਪਰੇ ਚ ਕਰਦਾ, ਕੋਈ ਪੁਲਸੀਆ ਪਿੰਡ ਨਾ ਵੜਦਾ, ਬਾਬੇ ਲਾਲ ਤੋਂ ਹਰ ਕੋਈ ਡਰਦਾ। ਵਾਹ ਵਾਹ ਵਾਹ। ਹਾੜ ਦੀ ਪਹਿਲੀ ਜੁਮੇ ਰਾਤ ਨੂੰ ਢੋਲੇ ਸ਼ਾਹ ਦਾ ਮੇਲਾ ਲੱਗਦਾ, ਸਾਰੇ ਹੀ ਰਲ ਕੇ ਖਾਣ ਭੰਡਾਰਾ, ਢੋਲੇ ਸ਼ਾਹ ਦਾ ਆਖੀ ਜਾਵਣ ਬੜਾ ਸਵਾਦੀ, ਇਹ ਭੰਡਾਰਾ ਢੋਲੇ ਸ਼ਾਹ ਦਾ। ਵਾਹ। ਉਹ ਵਸੇਬ ਸੀ ਸਾਡਾ ਡਾਢਾ ਸੋਹਣਾ ਤੇ ਮਨਮੋਹਣਾ, ਕੁੰਦਨ ਸਿੰਘ ਸੀ ਬੜਾ ਸਿਆਣਾ, ਸਾਸਾ ਢਿੱਡੀ ਪੀੜਾ ਪਾਂਦਾ। ਕੁੰਦਨ ਲਾਲ ਸੀ ਕੁੰਦਨ ਵਾਂਗੂ, ਹਸਾਸਾ ਢਿੱਡੀ ਪੀੜਾ ਪਾਂਦਾ। ਵਾਹ।
ਪਿੰਡ ਦੀਆਂ ਧੀਆਂ ਭੈਣਾਂ ਉਥੋਂ ਨੀਵੀਂ ਪਾ ਕੇ ਸਾਰੀਆਂ ਲੰਘਣ ਜੀ, ਥੋੜੀਆਂ ਬੋਲਣ ਬਹੁਤੀਆਂ ਸੰਗਣ। ਹਾਏ ਹਾਏ, ਥੋੜੀਆਂ ਬੋਲਣ ਬਹੁਤੀਆਂ ਸੰਗਣ। ਵਾਹ ਕੀ ਜ਼ਮਾਨਾ ਸੀ। ਤੇ ਬੜੀ ਸੋਹਣੀ ਵਸੋਂ ਹਰ ਪਾਸੇ ਸੀ ਜੀ, ਸਾਰੇ ਰੌਣਕ ਅੰਦਰ ਵਸਦੇ। ਵਾਹ, ਫੇਰ ਇੱਕ ਰਾਤੀ ਕਹਿਰ ਗਜ਼ਬ ਦੀ ਨੇਰੀ ਝੁੱਲੀ, ਹਾਏ ਹਾਏ, ਕੰਬਣ ਲੱਗ ਪਈ ਕੁੱਲੀ ਜੁੱਲੀ। ਹਾਏ ਵੱਡੇ ਲੋਕੀ ਛੋਟੇ ਹੋ ਗਏ, ਦੇਸ਼ ਪੰਜਾਬ ਦੇ ਟੋਟੇ ਹੋ ਗਏ। ਹਾਏ ਹਾਏ, ਉਦਣ ਸਾਹਮਣੇ ਖੁੱਲ ਕੇ ਰੋਇਆ, ਹਾਏ ਹਾਏ, ਇਨਸਾਨਾਂ ਦੀਆਂ ਚੀਕਾਂ ਸੁਣ ਕੇ ਜੀ, ਅਸਮਾਨਾਂ ਸਨ ਨੀਰ ਵਗਾਏ। ਹਾਏ ਹਾਏ, ਅੱਜ ਮੈਂ ਵੇਨਾ ਮੇਰੇ ਸੁੱਕੇ ਪੱਤਰ ਇੱਥੇ, ਮੇਰੇ ਥੱਲੇ ਖਿਲਰੇ ਹੋਏ। ਕੋਈ ਨਾ ਹੁੰਜੇ, ਕੋਈ ਨਹੀਂ ਤਖਤ ਪੋਚ ਵਿਛਾਂਦਾ, ਨਾ ਕੋਈ ਇੱਥੇ ਪਰੇ ਸਜਾਂਦਾ, ਨਾ ਹੁਣ ਇੱਥੇ ਮੇਲਾ ਲੱਗਦਾ, ਨਾ ਇੱਥੇ ਹੁਣ ਰਲ ਕੇ, ਨਾ ਲੋਕੀ ਹੁਣ ਰਲ ਕੇ ਬਹਿੰਦੇ। ਪਿੰਡ ਦੇ ਸਾਰੇ ਮੁੰਡੇ ਵੇਖੇ, ਮੋਢਿਆਂ ਨਾਲ ਕਲਾਸ਼ਨ ਕੋਫਾਂ ਪਾਈ ਫਿਰਦੇ। ਆਪਣੇ ਪਿੰਡੋਂ ਹੀ ਡਰਦੇ ਰਹਿੰਦੇ, ਆਪਣਿਆਂ ਕੋਲੋਂ ਹੀ ਡਰਦੇ ਰਹਿੰਦੇ। ਸਮਝ ਨਾ ਆਵੇ ਇਹ ਕੁਝ ਸਾਰਾ ਵੇਂਦਿਆਂ ਵੇਂਦਿਆਂ ਹੌਲੀ ਹੌਲੀ ਸੁੱਕਦਾ ਜਾਣਾ। ਰੋਜ਼ ਦਿਹਾੜੀ ਇਹ ਕੁਝ ਵੇਂਦਿਆਂ ਵੇਂਦਿਆਂ ਹੁਣ ਮੈਂ ਰੋਜ਼ ਦਿਹਾੜੀ ਸੁੱਕਦਾ ਜਾਣਾ, ਹੌਲੀ ਹੌਲੀ ਮੁੱਕਦਾ ਜਾਣਾ, ਹੌਲੀ ਹੌਲੀ ਮੁੱਕਦਾ ਜਾਣਾ। ਵਾਹ ਵਾਹ, ਵਾਹ ਜੀ ਵਾਹ, ਵਾਹ। ਲੋ ਜੀ ਸਾਹਿਬੋ, ਆਖਣ ਨੂੰ ਤੇ ਇਹ ਇੱਕ ਬੁੱਢੇ ਬੋੜ ਦੇ ਦਰਖਤ ਦੀ ਸਰਗੁਜ਼ਸ਼ਤ ਹੈ ਜਿਹੜੀ ਬਾਜਵਾ ਸਾਹਿਬ ਨੇ ਕਲਮਬੰਦ ਕੀਤੀ। ਲੇਕਿਨ ਦੇਖੋ ਇੱਕ ਅਹਿਦ ਦਾ ਇਹਦੇ ਵਿੱਚ ਤਜ਼ਕਰਾ, ਇੱਕ ਇਤਿਹਾਸ ਪੂਰੀ ਸਾਡੀ ਜਿਹੜੀ ਹੈ ਉਹ ਬਿਆਨ ਕਰ ਦਿੱਤੀ ਹੈ ਵੀ ਕਿਸ ਤਰ੍ਹਾਂ ਸਾਡੇ ਇਸ ਪੰਜਾਬ ਦੇ ਟੋਟੇ ਹੋਏ। ਜਦੋਂ ਪੰਜਾਬ ਇਕੱਠਾ ਸੀ ਤੇ ਸਾਂਝਾ ਸੀ, ਉਦੋਂ ਪਹਿਲੇ ਸਾਡੀਆਂ ਰੀਤਾਂ ਰਸਮਾਂ ਤੇ ਰਵਾਇਤਾਂ ਕੀ ਸਨ, ਤੇ ਅਜੋਕਾ ਸਮਾਂ ਜਿਹੜਾ ਕਿ ਖੁਦਗਰਜ਼ੀ ਦਾ ਤੇ ਮਾਦਾ ਪ੍ਰਸਤੀ ਦਾ ਦੌਰ ਹੈ, ਇਹਦੇ ਵਿੱਚ ਅਸੀਂ ਕੀ ਕਰਦੇ ਫਿਰਨੇ ਆ। ਬਾਜਵਾ ਸਾਹਿਬ ਰਾਵਲਪਿੰਡੀ ਚ ਵਸਦੇ ਨੇ ਸ਼ਮਸ਼ਾਦ ਅਵਾਨ ਜੀ, ਤੇ ਸਾਡੇ ਬੜੇ ਪਿਆਰੇ ਦੋਸਤ ਨੇ, ਸਾਡੇ ਪੱਕੇ ਵੇਖਣ ਵਾਲੇ ਨੇ। ਉਹਨਾਂ ਅਖਾਣ ਭੇਜਿਆ ਸਰ ਜੀ, ਕੋਈ ਜੰਗਲ ਦਾ ਵਾਸਾ ਬੁਰਾ, ਹਾਂ ਜੀ, ਤੇ ਮੂਰਖ ਦਾ ਹਾਸਾ ਬੁਰਾ। ਜੰਗਲ ਦਾ ਜਿਹੜਾ ਵਾਸਾ ਨਾ ਜੀ, ਉਹਦੇ ਵਿੱਚ ਬੜੇ ਪ੍ਰੋਬਲਮ ਆ ਸਕਦੀ ਹੈ। ਵੇਖੋ ਜੀ, ਪੂਰੀਆਂ ਜ਼ਿੰਦਗੀ ਦੀਆਂ ਸਹੂਲਤਾਂ ਤੇ ਉੱਥੇ ਨਹੀਂ ਨਾ ਹੁੰਦੀਆਂ। ਦੂਜਾ ਇਹ ਵੇ ਕਿ ਉੱਥੇ ਜੰਗਲੀ ਜਾਨਵਰਾਂ ਦਾ ਵੀ ਕੋਈ ਖਤਰਾ ਹੁੰਦਾ। ਤੁਹਾਡਾ ਕਿਤੇ ਬਾਹਰ ਨਿਕਲਿਓ ਵੇਲੇ ਕਵੇਲੇ, ਹਾਂਜੀ, ਜਾਂ ਤੁਹਾਡਾ ਕਿਤੇ ਕੋਈ ਬਾਲ ਹੀ ਬੱਚਾ ਕਿਤੇ ਫਿਰਦੇ ਟੁਰਦੇ, ਛੋਟੇ ਬਾਲਾਂ ਨੂੰ ਨਹੀਂ ਨਾ ਪਤਾ ਹੁੰਦਾ, ਤੇ ਕੋਈ ਜੰਗਲੀ ਜਾਨਵਰ ਆ ਗਿਆ, ਕੋਈ ਉਹਨੂੰ ਨੁਕਸਾਨ ਦੇ ਗਿਆ, ਜਾਂ ਤੁਹਾਡੇ ਤੇ ਕੋਈ ਮਤਲਬ ਕਿਸੇ ਨੇ ਹਮਲਾ ਕਰ ਦਿੱਤਾ ਹੈ, ਹਾਂਜੀ। ਤੋ ਜੰਗਲ ਦਾ ਜਿਹੜਾ ਵਾਸ ਹੈ ਨਾ ਜੀ, ਯਾਨੀ ਬੰਦਿਆਂ ਨੂੰ ਬੰਦਿਆਂ ਦੇ ਵਿੱਚ ਰਹਿਣਾ ਚਾਹੀਦਾ, ਕਿਉਂਕਿ ਬੰਦੇ ਜਿਹੜੇ ਨੇ ਨਾ ਇੱਕ ਦੂਜੇ ਦੀ ਉਹਨਾਂ ਨੇ ਰਾਖੀ ਲਈ ਨਾਮ ਹੀ ਨਾ ਕੁਝ ਫੜਿਆ ਹੋਵੇ, ਤੇ ਜੰਗਲੀ ਜਾਨਵਰ ਜਦੋਂ 5 7 10 ਬੰਦੇ ਇਕੱਠੇ ਵੇਖੇਗਾ ਤਾਂ ਡਰ ਜਾਏਗਾ, ਹੈ ਜੀ। ਕੱਲੇ ਨੂੰ ਵੇਖ ਕੇ ਉਹ ਵੀ ਹਮਲਾ ਕਰ ਦਿੰਦਾ। ਤੋ ਇਸ ਵਾਸਤੇ ਜੰਗਲ ਦਾ ਵਾਸ ਜਿਹੜਾ ਹੈ ਉਹ ਮਤਲਬ ਇਹ, ਅਗਰ ਤੇ ਤੁਹਾਡੀ ਪਿੰਡ ਦੀ ਸ਼ਕਲ ਹੈ ਤੇ ਫਿਰ ਥੋੜਾ ਬਿਹਤਰ ਹੈ। ਅਗਰ ਕੱਲਾਕਾਰਾ ਤੁਸੀਂ ਜਾ ਕੇ ਉੱਥੇ ਘਰ ਬਣਾ ਲਿਆ ਤੇ ਉਹ ਤੁਹਾਡੇ ਵਾਸਤੇ ਬੜੀਆਂ ਮੁਸੀਬਤਾਂ ਦਾ ਕਾਰਨ ਬਣ ਜਾਂਦਾ ਹੈ। ਫਿਰ ਕੱਲਾਕਾਰ ਹੈ, ਤੁਹਾਨੂੰ ਕੋਈ ਜੰਗਲੀ ਜਾਨਵਰ ਆਣ ਪਿਆ, ਕੋਈ ਮਸਲਾ ਬਣ ਗਿਆ, ਤੁਸੀਂ ਆਵਾਜ਼ ਕਿਹਨੂੰ ਮਾਰੋਗੇ? ਲਾਗੇ ਤੇ ਕੋਈ ਆਬਾਦੀ ਕੋਈ ਨਹੀਂ। ਤੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਜੀ, ਇਹ ਸੋਚ ਕੇ ਤੇ ਜੰਗਲ 'ਚ ਜਾ ਕੇ ਤੇ ਆਪਣਾ ਮਤਲਬ ਇਹ ਵਾਸ ਬਣਾਉਣਾ ਚਾਹੀਦਾ ਹੈ ਸਰ। ਤੇ ਦੂਜਾ ਜਿਹੜਾ ਜਿਹੜਾ ਮੂਰਖ ਹੈ ਨਾ ਜੀ, ਬੇਵਕੂਫ, ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਹੱਸਣਾ ਹੈ, ਹਾਂਜੀ। ਉਹ ਮਤਲਬ ਇਹ ਕਿ ਦਿਲ ਕਰੇ ਤੇ ਤੁਹਾਨੂੰ ਐਵੇਂ ਚੱਗਣ ਲੱਗ ਪਏ। ਗੱਲ ਉੱਤੇ ਤੁਸੀਂ ਕੋਈ ਚੰਗੀ ਵਸਫ ਦੀ ਗੱਲ ਕਰ ਰਹੇ ਹੋਵੋ ਤੇ ਉਹ ਦੰਦੀਆਂ ਕੱਢਣ ਲੱਗ ਪਏ। ਉਹਨੂੰ ਪਤਾ ਹੀ ਨਹੀਂ ਕਿ ਚੰਗੇ ਤੇ ਬੁਰੇ 'ਚ, ਚੰਗੀ ਤੇ ਬੁਰੀ ਗੱਲ 'ਚ, ਭਲੇ ਤੇ ਬੁਰੇ ਦੀ ਗੱਲ 'ਚ ਫਰਕ ਕੀ ਹੈ, ਹਾਂਜੀ। ਉਹਨੇ ਦੰਦੀਆਂ ਹੀ ਕੱਢਣੀਆਂ ਨੇ ਹਲਵੇ ਬਸ, ਉਹ ਦੰਦੀਆਂ ਕੱਢ ਕੇ ਤੇ ਉਹਨੇ ਤੁਹਾਡੀ ਹਰ ਗੱਲ ਨੂੰ ਹਾਸੇ ਦਾ ਮੜਾਸਾ ਬਣਾ ਕੇ ਤੇ ਬੰਦਾ ਫਿਰ ਕੱਚਾ ਪੈ ਜਾਂਦਾ ਗੱਲ ਕਰਨ ਵਾਲਾ ਵੀ। ਇਸ ਵਾਸਤੇ ਮੂਰਖ ਦੇ ਕੋਲ ਬਹਿਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ। ਤੇ ਤੁਸੀਂ ਜਦੋਂ ਵੀ ਬਵੋ ਕਿਸੇ ਸਿਆਣੇ ਬੰਦੇ ਕੋਲ, ਦਾਨਿਸ਼ਮੰਦ ਕੋਲ, ਉਹ ਕੋਈ ਦਾਨਿਸ਼ ਦੀ ਗੱਲ ਕਰੇਗਾ, ਤੁਹਾਡੇ ਕੁਝ ਪੱਲੇ ਪਏਗਾ, ਹਾਂਜੀ। ਤੇ ਤੁਸੀਂ ਕਦੀ ਵੀ ਉਸ ਬੰਦੇ ਨੂੰ ਨਾ ਜਾ ਕੇ ਮਿਲੋ ਜਿਹਨੂੰ ਕੋਈ ਦੇਣਾ ਹੀ ਪੈਣਾ, ਹਾਂਜੀ। ਤੁਹਾਨੂੰ ਕੁਝ ਅਕਲ ਉਹਨੂੰ ਦੇਣੀ ਪੈਣੀ ਹੈ। ਕੋਸ਼ਿਸ਼ ਕਰੋ ਕਿ ਉੱਥੇ ਜਾਓ ਜਿੱਥੋਂ ਕੋਈ ਲੈ ਕੇ ਆਓ। ਵਾਹ ਵਾਹ ਵਾਹ। ਤੋ ਦਾਨੇ ਸਿਆਣੇ ਇਸ ਤਰ੍ਹਾਂ ਹੀ ਕਰਦੇ ਨੇ। ਤੋ ਇਸ ਅਖਾਣ 'ਚ ਇਹੀ ਦੱਸਿਆ
ਕਿ ਇਹੋ ਜਿਹੇ ਲੋਕਾਂ ਕੋਲੋਂ ਮਤਲਬ ਇਹ ਹੈ ਕਿ ਪਰਹੇਜ਼ ਕਰਨਾ ਚਾਹੀਦਾ। ਵਾਹ ਵਾਹ। ਲਓ ਜੀ ਸਾਹਿਬੋ, ਬਾਜਵਾ ਸਾਹਿਬ ਸਾਨੂੰ ਸਮਝਾਇਆ ਭਈ ਜੰਗਲ ਦਾ ਵਾਸਾ ਬੁਰਾ। ਇੱਕ ਤੇ ਉੱਥੇ ਜ਼ਿੰਦਗੀ ਮਹਿਫੂਜ਼ ਨਹੀਂ ਹੁੰਦੀ। ਵੇਖੋ ਨਾ, ਉਹਨਾਂ ਦੱਸਿਆ ਵੀ ਅਦਮ ਤਹੱਫੁਜ਼ ਦਾ ਸ਼ਿਕਾਰ ਹੁੰਦਾ ਹੈ। ਜਿੰਨੇ ਵੀ ਬੰਦੇ ਜੰਗਲ 'ਚ ਵੱਸਦੇ ਨੇ, ਕੋਈ 5-10 ਘਰ ਹੋਣ ਜਾਂ ਇਕੱਲਾ ਘਰ ਹੋਵੇ, ਉਹਨਾਂ ਦਾ ਮਾਲ ਡੰਗਰ ਵੀ ਮਹਿਫੂਜ਼ ਨਹੀਂ। ਤੁਸੀਂ ਅਕਸਰ ਦੇਖਦੇ ਹੋ ਅਖਬਾਰਾਂ 'ਚ ਵੀ, ਅਸੀਂ ਪੜ੍ਹਦੇ ਹਾਂ ਵੀ ਰਾਤ ਨੂੰ ਬਘਿਆੜ ਪਿਆ ਜਾਂ ਕੋਈ ਜੰਗਲੀ ਜਾਨਵਰ ਪਿਆ ਤੇ ਕਿਸੇ ਦੀਆਂ ਭੇਡਾਂ ਚੁੱਕ ਕੇ ਲੈ ਗਿਆ, ਕਿਸੇ ਦੇ ਉਂਝ ਜਾਨਵਰ ਨੁਕਸਾਨ ਕੱਤੇ ਨੇ। ਇਸੇ ਤਰ੍ਹਾਂ ਆਪੋ ਆਪਣੀ ਜਾਨ, ਆਪਣੇ ਬੱਚੇ ਵੀ ਮਹਿਫੂਜ਼ ਨਹੀਂ ਹੁੰਦੇ। ਫਿਰ ਜੰਗਲਾਂ ਦੇ ਵਿੱਚ ਉਹ ਸਹੂਲੀਅਤ ਤੇ ਮੁਯੱਸਰ ਨਹੀਂ ਨਾ ਹੁੰਦੀਆਂ ਜ਼ਿੰਦਗੀ ਦੀਆਂ, ਜਿਹੜੀਆਂ ਸ਼ਹਿਰਾਂ 'ਚ ਸਾਡੇ ਲੋਕਾਂ ਨੂੰ ਮੁਯੱਸਰ ਹੁੰਦੀਆਂ ਨੇ। ਇਸ ਵਾਸਤੇ ਫੀ ਜ਼ਮਾਨਾ, ਬਿਲਖਸੂਸ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਤਾਂ ਤੁਸੀਂ ਛੱਡੋ, ਅੱਜ ਕੱਲ ਜਿਹੜਾ ਨਾ ਉਹਦੇ ਤੇ ਇਹ ਸਾਦਕ ਆਉਂਦੀ ਹੈ ਗੱਲ ਵੀ ਜੰਗਲ ਦਾ ਵਾਸਾ ਬੁਰਾ, ਵਾਰਾ ਨਹੀਂ ਖਾਂਦਾ। ਇਸੇ ਤਰ੍ਹਾਂ ਮੂਰਖ ਦਾ ਹਾਸਾ ਬੁਰਾ। ਯਾਨੀ ਦੇਖੋ ਨਾ, ਹਰ ਕੰਮ ਮੌਕੇ ਤੇ ਬਰ ਮੌਕਾ ਬਰ ਮਹਿਲ ਖੂਬਸੂਰਤ ਲੱਗਦਾ ਹੈ। ਰੋਣਾ ਵਿਆਹ ਵਿੱਚ ਤੇ ਗਾਵਣਾ ਵਿੱਚ ਸਿਆਪੇ, ਤੇ ਸਤਰ ਮਜਲਸਾਂ ਕਰਨ ਮੰਦੇਰੀਆਂ ਨਹੀਂ। ਹੁਣ ਵਿਆਹ ਘਰ 'ਚ ਰੰਭੇ ਆਇਆ ਤੇ ਵਿੱਚ ਆ ਕੇ ਇੱਕ ਬੰਦਾ ਵੈਨ ਕਰਨ ਲੱਗ ਪਵੇ ਤੇ ਰੋਣ ਪਿੱਟਣ ਲੱਗ ਪਵੇ ਪਿਓ ਦਾਦੇ ਨੂੰ ਯਾਦ ਕਰਕੇ, ਤੇ ਉਹਨੇ ਤੇ ਵੇਖੋ ਨਾ ਸ਼ਾਦੀ ਦੇ ਵਿੱਚ ਗਮਨਾਕੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਹੀ ਕਿਧਰੇ ਕੋਈ ਮਾਤਮ ਹੈ, ਸਫੇ ਮਾਤਮ ਵਿਛੀ ਏ, ਕੋਈ ਵਫਾਤ ਹੋਈ ਏ, ਉੱਥੇ ਜਾ ਕੇ ਕੋਈ ਗਾਉਣ ਵਜਾਉਣ ਵਾਲੇ ਆਪਣਾ ਰਾਗ ਲਾਪਣਾ ਸ਼ੁਰੂ ਕਰ ਦੇਣ, ਉਹ ਵੀ ਅੱਛਾ ਨਹੀਂ ਲੱਗਦਾ। ਸੋ ਮੂਰਖ ਦਾ ਹਾਸਾ ਇਸ ਵਾਸਤੇ ਬੁਰਾ ਹੈ ਕਿ ਬੇਵਕੂਫ ਜੂਏ, ਉਹਨੂੰ ਅਕਲ ਹੀ ਨਹੀਂ, ਨਾ ਅਹਿਲ ਆਦਮੀ, ਉਹਨੂੰ ਇਹ ਪਤਾ ਨਹੀਂ ਹੁੰਦਾ ਵੀ ਹੱਸਣ ਦਾ ਮੌਕਾ ਵੀ ਹੈ ਕਿ ਨਹੀਂ। ਉਹ ਵਕਤ ਬੇ ਵਕਤ ਦੀ ਰਾਗਣੀ ਵਾਂਗੂ ਐਵੇਂ ਪਿਆ ਹੱਸਦਾ, ਤੇ ਉਹ ਤਕਲੀਫ ਦੇ ਹੁੰਦਾ, ਫਿਰ ਉਹ ਨਾ ਕਾਬਲੇ ਬਰਦਾਸ਼ਤ ਹੁੰਦਾ। ਇਹ ਦੋ ਮਤਾਂ ਸਾਨੂੰ ਦਿੱਤੀਆਂ ਗਈਆਂ ਨੇ ਕਿ ਮੌਕਾ ਮਹਿਲ ਵੇਖ ਕੇ ਫਿਰ ਸਾਨੂੰ ਕੋਈ ਗੱਲ ਚੰਗੀ ਜਾਂ ਮੰਦੀ, ਜਿਹੋ ਜਿਹਾ ਮਾਹੌਲ ਮੌਕਾ ਹੋਵੇ ਉਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ। ਤੇ ਵਸਣਾ ਹੋਵੇ ਤੇ ਪਿੰਡ ਨਾਲੋਂ, ਜੰਗਲ ਨਾਲੋਂ ਸਾਨੂੰ ਸ਼ਹਿਰ ਨੂੰ ਤਰਜੀਹ ਦੇਣੀ ਚਾਹੀਦੀ। ਬਾਜਵਾ ਸਾਹਿਬ ਸਿਆਲਕੋਟ ਤੋਂ ਮੁਹੰਮਦ ਜਹਾਂਗੀਰ ਸਾਹਿਬ ਸਾਡੇ ਬੜੇ ਪੱਕੇ ਵੇਖਣ ਵਾਲੇ ਨੇ ਜੀ। ਉਹਨਾਂ ਅਖਾਣ ਭੇਜਿਆ ਵੀ ਪੈਂਚਾਂ ਦਾ ਆਖਿਆ ਸਿਰ ਮੱਥੇ ਤੇ, ਪਰ ਪਰਨਾਲਾ ਉੱਥੇ ਹੀ ਰਹਿਣਾ। ਹਾਂਜੀ, ਇਹਨਾਂ ਇੱਥੇ ਮਤਲਬ ਇਸ ਅਖਾਣੇ 'ਚ ਉਹਨਾਂ ਬੇਵਕੂਫ ਲੋਕਾਂ ਜਾਂ ਹੂੜ ਮੱਤ ਲੋਕਾਂ ਦੇ ਬਾਰੇ 'ਚ ਦੱਸਿਆ ਗਿਆ ਹੈ ਜੀ ਜੀ। ਉਹਨਾਂ ਦੀ ਨਿਖੇਧੀ ਕੀਤੀ ਗਈ ਹੈ, ਉਹਨਾਂ ਦੀ ਨਿੰਦਿਆ ਕੀਤੀ ਗਈ ਹੈ ਜੀ, ਜਿਹੜੇ ਕਿਸੇ ਪਰੇ ਪੰਚਾਇਤ ਦੇ ਅਸੂਲ ਨੂੰ ਨਹੀਂ ਮੰਨਦੇ ਔਰ ਉਹ ਹਰ ਸ਼ੈ ਨੂੰ ਆਪਣੇ ਜ਼ੋਰ ਨਾਲ ਤੋਲਦੇ ਨੇ। ਜੀ ਜੀ। ਯਾਨੀ ਉਹਨਾਂ ਨੇ ਮਤਲਬ ਸਮਝਦੇ ਨੇ ਕਿ ਮੇਰੇ 'ਚ ਜ਼ੋਰ ਹੈ, ਤਾਕਤ ਜਿਹੜੀ ਹੈ ਮੇਰੀ ਨੂੰ ਮਤਲਬ ਉਹਨੂੰ ਕੋਈ ਨਹੀਂ ਅੱਪੜ ਸਕਦਾ। ਔਰ ਮੈਂ ਜਿਹੜੇ ਇਨਸਾਫੀ ਲੋਕ ਨੇ, ਪੈਂਚ ਨੇ, ਉਹਨਾਂ ਨੇ ਜਿਹੜੀ ਗੱਲ ਪਰੇ 'ਚ ਬਹਿ ਕੇ ਦੱਸੀ ਹੈ, ਮੈਨੂੰ ਝੂਠਾ ਸਾਬਤ ਕੀਤਾ ਹੈ। ਤੇ ਚਾਹੀਦਾ ਤੇ ਇਹ ਨਾ ਕਿ ਬੰਦਾ ਝੂਠਾ ਸਾਬਤ ਹੋ ਜਾਏ ਔਰ ਪਰਨਾਲਾ ਬਦਲ ਲਵੇ ਦੂਜੇ ਪਾਸੇ, ਜਿੱਥੋਂ ਦੂਜੇ ਨੂੰ ਤਕਲੀਫ ਅੱਪੜਦੀ ਏ ਉਹ ਕੰਮ ਛੱਡ ਦੇਵੇ। ਲੇਕਿਨ ਜਿਹੜੇ ਮੂਰਖ ਲੋਕ ਨੇ, ਜਿਨ੍ਹਾਂ ਨੂੰ ਆਪਣੀ ਤਾਕਤ ਤੇ ਜ਼ੋਰ ਤੇ ਦੌਲਤ ਤੇ ਘਮੰਡ ਹੁੰਦਾ, ਉਹ ਇਹ ਸਮਝਦੇ ਨੇ ਕਿ ਮੈਂ ਤੇ ਜਨਾਬ ਜੋ ਮਰਜ਼ੀ ਪਏ ਆਖਣ, ਠੀਕ ਹੈ ਜੀ, ਆਖਿਆ ਨੇ ਤੇ ਆਖੀ ਜਾਣ, ਮੇਰਾ ਪਰਨਾਲਾ ਉੱਥੇ ਹੀ ਹੈ, ਮੇਰੀ ਗੱਲ ਉੱਥੇ ਦੀ ਉੱਥੇ ਹੈ। ਇਹੋ ਜਿਹੇ ਲੋਕ ਫਿਰ ਅਖੀਰ ਤੇ ਘਾਟਾ ਖਵਾਉਂਦੇ ਹੁੰਦੇ ਨੇ। ਕਦੀ ਵੀ ਬੰਦੇ ਨੂੰ ਮਤਲਬ ਇਹ ਹੈ ਕਿ ਪਰੇ ਦਾ ਅਸੂਲ ਜਿਹੜਾ ਨਾ ਉਹਨੂੰ ਨਹੀਂ ਭੰਨਣਾ ਚਾਹੀਦਾ, ਕਿਉਂਕਿ ਪਰੇ ਦਾ ਜਿਹੜਾ ਮਾਰਿਆ ਹੈ ਨਾ ਉਹ ਕਦੀ ਨਹੀਂ ਉੱਠਦਾ, ਉਹਦੇ ਤੋਂ ਸਾਰੀ ਦੁਨੀਆ ਨਫ਼ਰਤ ਕਰਨ ਲੱਗ ਪੈਂਦੀ ਹੈ। ਤਾਂ ਬੰਦੇ ਨੂੰ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਕੇ ਰਹਿਣਾ ਚਾਹੀਦਾ, ਹਾਂਜੀ, ਨਾ ਕਿ ਨਫ਼ਰਤ ਦਾ ਕੇਂਦਰ ਬਣ ਕੇ ਰਹਿਣਾ ਚਾਹੀਦਾ। ਹਾਂਜੀ ਲਓ ਜੀ ਸਾਹਿਬੋ, ਮੁਹੰਮਦ ਜਹਾਂਗੀਰ ਸਾਹਿਬ ਨੇ ਸਿਆਲਕੋਟ ਤੋਂ ਸਾਨੂੰ ਅਖਾਣ ਭਿਜਵਾਇਆ ਸੀ ਪਈ ਪੈਂਚਾਂ ਦਾ ਅੱਖ ਨਾ ਸਿਰ ਮੱਥੇ ਤੇ, ਪਰ ਪਰਨਾਲਾ ਉੱਥੇ ਹੀ ਰਹਿਣਾ। ਤੁਸੀਂ ਦੇਖੋ ਨਾ, ਬਾਜਵਾ ਸਾਹਿਬ ਦੱਸਿਆ ਵੀ ਇਦੋਂ ਵੱਡਾ ਮੂਰਖ ਔਰ ਅਹਿਮਕ ਬੇਵਕੂਫ ਕਿਹੜਾ ਬੰਦਾ ਹੋ ਸਕਦਾ ਜਿਹੜਾ ਪੰਚਾਇਤ ਵਿੱਚ ਬੈਠਾ ਹੈ, ਪੈਂਚਾਂ ਦੀ ਗੱਲ ਵੀ ਪਿਆ ਮੰਨਦਾ ਹੈ, ਉਹਦੇ ਨਾਲ ਮੁਤਫਿਕ ਵੀ ਹੈ। ਵੇਖੋ ਨਾ, ਜੋ ਪੈਂਚਾਂ ਦਾਨਿਆਂ ਪ੍ਰਧਾਨਿਆਂ ਫੈਸਲਾ ਕੀਤਾ ਉਹਨੂੰ ਕਬੂਲ ਹੈ, ਤੇ ਤਾਂ ਹੀ ਪਿਆ ਆਂਦਾ ਨਾ ਵੀ ਪੈਂਚਾਂ ਦਾ ਅੱਖ ਨਾ ਸਿਰ ਮੱਥੇ ਤੇ, ਇਹ ਵੀ ਪਿਆ ਆਂਦਾ। ਪਰ ਅੱਗੋਂ ਕੀ ਆਂਦਾ, ਪਰਨਾਲਾ ਉੱਥੇ ਹੀ ਰਹਿਣਾ। ਯਾਨੀ ਇੱਕ ਬੰਦਾ ਇਤਰਾਫ ਵੀ ਕਰਦਾ ਹੋਵੇ ਇਸ ਗੱਲ ਦਾ ਵੀ ਮੈਂ ਗਲਤ ਹਾਂ, ਲੇਕਿਨ ਆਪਣੀ ਹੱਟ ਧਰਮੀ ਨਾ ਛੱਡੇ, ਉਹਦੇ ਬਾਰੇ ਪਿਆਰਿਓ ਆਖਿਆ ਜਾਂਦਾ ਹੈ। ਐਸੇ ਬੇਵਕੂਫ ਔਰ ਮੂਰਖ ਬੰਦੇ ਬਾਰੇ
ਭਈ ਜਿਹੜਾ ਇਤਰਾਫ ਵੀ ਆਪਣੀ ਹਮਾਕਤ ਦਾ, ਆਪਣੀ ਗਲਤੀ ਦਾ ਕਰੇ, ਲੇਕਿਨ ਆਪਣੀ ਅੜੀ ਨਾ ਛੱਡੇ। ਤਾਂ ਫਿਰ ਉਹਨੂੰ ਆਖਦੇ ਨੇ ਵੀ ਪੈਂਚਾਂ ਦਾ ਆਖਣਾ ਸਿਰ ਮੱਥੇ ਤੇ, ਪਰ ਪਰਨਾਲਾ ਉੱਥੇ ਹੀ ਰਹਿਣਾ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ